व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि मोदी दी चहेती हिंदुत्वी शो गर्ल कंगना रनौत ਨੂੰ ਅਖੀਰ ਪੇਸ਼ੀ ਭੁਗਤਣ ਲਈ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਹੋਣਾ ਹੀ ਪਿਆ। ਉਸ ਦੇ ਖਿਲਾਫ 82 ਸਾਲਾ ਮਾਤਾ ਮਹਿੰਦਰ ਕੌਰ ਨੂੰ ਕਿਸਾਨ ਮੋਰਚੇ ਦੇ ਦੌਰਾਨ ਆਪਣੇ ਇੱਕ ਟਵੀਟ ਰਾਹੀਂ ਕਿਰਾਏ ਤੇ ਲਿਆਂਦੀ ਔਰਤ ਦੱਸਿਆ ਗਿਆ ਸੀ ਔਰ ਇਸ ਤੇ ਮਾਤਾ ਮਹਿੰਦਰ ਕੌਰ ਦੇ ਜਿਹੜੇ ਉਸ ਦੇ ਖਿਲਾਫ ਜਿਹੜਾ ਮਾਨਹਾਨੀ ਦਾ ਦਾਵਾ ਠੋਕਿਆ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो एक ਅੰਮ੍ਰਿਤਸਰ ਦਾ ਵੱਡਾ ਟਰਾਂਸਪੋਰਟਰ ਹੁੰਦਾ ਸੀ ਔਰ ਜ਼ਾਹਰ ਹੈ ਪੂਰਾ ਕਰਪਟ ਔਰ ਉਹਦਾ ਇੱਕ ਖੌਫ ਉਹਨੇ ਪੈਦਾ ਕੀਤਾ ਹੁੰਦਾ ਸੀ, ਐਕਸਪਲੋਇਟ ਵੀ ਕਰਦਾ ਸੀ ਡਰਾਈਵਰ ਨੂੰ। ਔਰ ਇੱਕ ਅਣਖੀ ਡਰਾਈਵਰ ਉਹਨੇ ਇੱਕ ਵਾਰ ਉਹਨੂੰ ਚੈਲੰਜ ਕੀਤਾ ਔਰ ਬਾਅਦ ਦੇ ਵਿੱਚ ਉਹ ਟਰਾਂਸਪੋਰਟਰ ਨੂੰ ਵੀ ਲੱਗਾ ਕਿ ਵੀ ਨਾ ਹੀ ਪੰਗਾ ਲਿਆ ਜਾਏ ਤੇ ਉਹਨੇ ਉਹਨੂੰ ਗੱਲਬਾਤ ਲਈ ਸੱਦਿਆ ਕਿ ਭਾਈ ਆਪਸ 'ਚ ਰਿਜ਼ੋਲਵ ਕਰ ਲਿਆ ਜਾਏ। ਤੇ ਉਹਨੇ ਕਿਹਾ ਜੀ ਦੇਖੋ ਗੱਲ ਇਹ ਹੈ ਕਿ ਵੀ ਸਾਡੇ ਕੋਲ ਭਾਵੇਂ ਦੌਲਤ ਨਹੀਂ ਹੈ ਪਰ ਅਸੀਂ ਇੱਜ਼ਤਦਾਰ ਲੋਕ ਹਾਂ। ਹੁਣ ਉਹ ਅਰਬਾਂਪਤੀ ਉਸ ਟਰਾਂਸਪੋਰਟਰ ਨੂੰ ਇਹ ਕਹਿ ਰਿਹਾ ਹੈ ਵੀ ਤੇਰੇ ਵਰਗੇ ਜਿਹੜੇ ਨੇ ਉਹਨਾਂ ਕੋਲ ਧਨ ਭਾਵੇਂ ਹੋਏ ਪਰ ਇੱਜ਼ਤ ਨਹੀਂ ਹੈ। ਉਹਨੇ ਕਿਹਾ ਜੀ ਅਸੀਂ ਇੱਜ਼ਤਦਾਰ ਲੋਕ ਹਾਂ ਤੇ ਇੱਜ਼ਤ ਹੀ ਭਾਲਦੇ ਹਾਂ, ਦੂਸਰੇ ਦੀ ਵੀ ਇੱਜ਼ਤ ਕਰਦੇ ਹਾਂ। ਇਹ ਜਿਹੜੀ ਤੁਹਾਡੀ ਗੁੰਡਾਗਰਦੀ ਹੈ, ਤੁਸੀਂ ਜਿਹੜੇ ਹੈ ਉਹ ਆਪ ਮੁਹਾਰਾਪਨ, ਇਹਨੂੰ ਅਸੀਂ ਟੋਲਰੇਟ ਨਹੀਂ ਕਰ ਸਕਦੇ। ਸੋ ਮੈਂ ਸਮਝਦਾ ਵੀ ਜਿਹੜੀ ਇੱਜ਼ਤ, ਔਨਰ, ਅਣਖ, ਗੈਰਤ ਅਸਲੀ ਦੌਲਤ ਇਹੀ ਹੈ ਔਰ ਇਹੀ ਇੰਡੀਵਿਜੂਅਲ ਜ਼ਿੰਦਗੀ ਹੋਏ, ਕੌਮਾਂ ਦੀ ਜ਼ਿੰਦਗੀ ਹੋਏ। ਜੇ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਕਿ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਹਰਾਮ ਖੋਰ ਤੇ ਹਲਾਲ ਖੋਰ, ਇਹ ਇੱਜ਼ਤ, ਗੈਰਤ, ਪਤ, ਇਹਨੂੰ ਡਿਫਾਈਨ ਕੀਤਾ। ਹੁਣ ਕੰਗਣਾ ਰਣੌਤ, ਹਾਲਾਂ ਜਦੋਂ ਕਿਸੇ ਵੀ ਬੀਬੀ ਦਾ ਇਸ਼ੂ ਹੁੰਦਾ ਹੈ ਮੈਂ ਬਹੁਤ ਇਤਿਆਤ ਵਰਤਦਾ ਕਿ ਕੋਈ ਵੀ ਐਸਾ ਲਫ਼ਜ਼ ਨਾ ਕਿਹਾ ਜਾਏ, ਲੇਕਿਨ ਜਿਸ ਚੰਡੀਗੜ੍ਹ ਸ਼ਹਿਰ 'ਚ ਰਹੀ, ਜਦੋਂ ਇਹਨੇ ਘਰ-ਬਾਰ ਛੱਡਿਆ, ਜਿਸ ਕਿਸਮ ਦਾ ਇਹਦਾ ਉੱਥੇ ਕਿਰਦਾਰ ਹੈ ਉਹ ਦੱਸਣ ਦੀ ਲੋੜ ਨਹੀਂ, ਇੰਟਰਨੈਟ ਭਰਿਆ ਹੋਇਆ ਉਹਨਾਂ ਸਟੋਰੀਜ਼ ਦੇ ਨਾਲ। ਫਿਰ ਜੇ ਫਿਲਮੀ ਦੁਨੀਆ ਦੇ ਵਿੱਚ ਗਈ, ਇਹਦਾ ਕੀ ਕਿਰਦਾਰ ਹੈ ਔਰ ਉੱਥੇ ਇਸ ਦਾ ਦੀ ਕੀ ਹੈ ਉਸ ਬਾਰੇ ਵੀ ਕੋਈ ਭੁਲੇਖਾ ਨਹੀਂ। ਤੇ ਜਿਸ ਮੋਦੀ ਨੇ ਇਹਨੂੰ ਮੰਡੀ ਤੋਂ MP ਬਣਵਾਇਆ ਔਰ ਉਸ ਬਾਰੇ ਹਿੰਦੂ ਤੋਂ ਵੀ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਦਾ ਹੀ ਇਹ ਔਨ ਰੈਕਰਡ ਹੈ, ਉਹਨੇ ਕਿਹਾ ਕਿ ਜੀ ਇਹ ਮੋਦੀ ਦੀ ਚਹੇਤੀ ਹੈ, ਮੋਦੀ ਦੇ ਨਾਲ ਇਹਦਾ ਪਹਿਲਾਂ ਵੀ ਮਿਲਣਾ ਰਿਹਾ ਔਰ ਸੁਬਰਾਮਨੀਅਮ ਸਵਾਮੀ ਜੋ ਕਹਿੰਦਾ ਹੈ ਉਹ ਪੁਖਤਾ ਔਰ ਉਹਨੂੰ ਕਿਸੇ ਨੇ ਚੈਲੰਜ ਨਹੀਂ ਕੀਤਾ। ਉਹਨੇ ਕਿਹਾ ਜੀ ਇਹ ਉਹੀ ਹੈ। ਔਰ ਉਹਨੇ ਕੰਗਣਾ ਨੇ ਕਦੇ ਮੋਦੀ ਨੂੰ ਵਿਸ਼ਨੂੰ ਦਾ ਅਵਤਾਰ ਕਿਹਾ, ਕਦੇ ਇਹ ਕਿਹਾ ਕਿ ਜੀ 1000 ਸਾਲ ਬਾਅਦ ਜਿਹੜੀ ਆਜ਼ਾਦੀ ਹੈ ਮਿਲੀ ਹੈ ਹਿੰਦੂਆਂ ਨੂੰ ਉਹ 2014 'ਚ ਮਿਲੀ ਹੈ, ਬਾਕੀਆਂ ਨੇ ਕੀ ਕੀਤਾ ਹੈ। ਸੋ ਉਸ ਲੈਵਲ ਤੱਕ ਜਾ ਕੇ ਔਰ ਈਵਨ ਉਹਦੇ ਆਪਣੇ ਹਲਕੇ ਦੇ ਲੋਕ ਵੀ ਜਿੱਥੋਂ ਮੈਂਬਰ ਪਾਰਲੀਮੈਂਟ ਬਣਾਇਆ, ਮੋਦੀ ਵੀ ਉੱਥੇ ਗਿਆ ਪ੍ਰਚਾਰ ਲਈ, ਦੂਜੇ ਵੀ ਉਸ ਦਾ ਵਰਤਾਰਾ ਕੀ ਹੈ, ਪਾਰਲੀਮੈਂਟ ਰੈਕਰਡ ਕੀ ਹੈ, ਫਿਲਮੀ ਦੁਨੀਆ 'ਚ ਉਹਦਾ ਰੈਕਰਡ ਕੀ ਹੈ। ਹੁਣ ਕਿਉਂਕਿ ਮੋਦੀ ਦੀ ਚਹੇਤੀ ਤਾਂ ਹੈ ਹੀ ਹੈ, ਲੇਕਿਨ ਉਹਨੂੰ ਉਹਨਾਂ ਨੇ ਹਿੰਦੂਤਵੀ ਸ਼ੋ ਗਰਲ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ। ਖਾਸ ਤੌਰ ਤੇ ਤੁਸੀਂ ਉਹਦੇ ਜਿੰਨਾ ਵੀ ਉਹਦੇ ਟਵੀਟ ਕਿਸਾਨ ਮੂਵਮੈਂਟ, ਕਿਸਾਨ ਮੋਰਚੇ ਵੇਲੇ, ਉਸ ਤੋਂ ਬਾਅਦ ਹਰ ਸਿੱਖ ਇਸ਼ੂ ਦੇ ਉੱਤੇ, ਸਿੱਖ ਗਾਇਕਾਂ ਦੇ ਹਵਾਲੇ ਨਾਲ, ਪੰਜਾਬੀਆਂ ਦੇ ਹਵਾਲੇ ਨਾਲ, ਸਿੱਖਾਂ ਦੇ ਹਵਾਲੇ ਨਾਲ ਕੋਈ ਇਸ਼ੂ ਜਿਹੜਾ ਹੈ ਉਹ ਬਿਲਕੁਲ ਜਿਹੜੀ ਹੈ ਉਹ ਹਿੰਦੂਤਵਾ ਦਾ ਏਜੰਡਾ ਪ੍ਰਮੋਟ ਕਰਨ ਦੇ ਲਈ ਬਿਲਕੁਲ ਬੇਸ਼ਰਮੀ, ਨਿਰਲੱਜਤਾ ਦੇ ਨਾਲ ਉਸ ਤੋਂ ਜਿਹੜੇ ਨੇ ਉਹ ਟਵੀਟ ਕਰਦੀ ਰਹੀ। ਹੁਣ ਜਦੋਂ ਕਿਸਾਨ ਮੂਵਮੈਂਟ ਪੂਰੀ ਜੋਬਨ ਵੱਲ ਵੱਧ ਰਹੀ ਸੀ ਔਰ ਦੁਨੀਆ ਭਰ ਦੇ ਵਿੱਚ ਚਰਚਾ ਹੋ ਰਹੀ ਸੀ, ਇਸ ਨੇ ਜਿਹੜੇ ਫੋਰਨ ਡਿਗਨਿਟਰੀਜ਼ ਜਿਨ੍ਹਾਂ ਨੇ ਸਪੋਰਟ ਥਰੋ ਕੀਤਾ ਉਹਨਾਂ ਪ੍ਰਤੀ ਬੜੀ ਘਟੀਆ ਸ਼ਬਦਾਵਲੀ ਇਸਤੇਮਾਲ ਕੀਤੀ। ਜਿਹੜੇ ਪੰਜਾਬੀ ਕਲਾਕਾਰ, ਆਰਟਿਸਟ ਜਿਹੜੇ ਮਦਦ ਆ ਉਹਨਾਂ ਪ੍ਰਤੀ ਬਹੁਤ ਘਟੀਆ ਖਾਲਿਸਤਾਨੀ ਲਕਬ ਦੇ ਨਾਲ ਸੰਬੋਧਨ ਕਰਨ ਦੀ ਲਾਈਨ। ਔਰ ਫਿਰ ਜਦੋਂ ਇੱਕ ਫਰੰਟ ਪੇਜ ਟਾਈਮ ਮੈਗਜ਼ੀਨ ਨੇ ਜਿਹਨੇ ਬਿਕਲਿਸ ਬਾਨੋ, ਜਦੋਂ ਉਸ ਤੋਂ ਪਹਿਲਾਂ ਸ਼ਾਹੀਨ ਬਾਗ ਦੇ ਵਿੱਚ ਵੀ ਜਿਹੜਾ ਇਹਨਾਂ ਦੇ ਸਿਟੀਜ਼ਨਸ਼ਿਪ ਜਿਹੜਾ CA ਐਕਟ ਸੀ ਉਸ ਦੇ ਖਿਲਾਫ ਜਿਹੜਾ ਪ੍ਰੋਟੈਸਟ ਚੱਲ ਰਹੇ ਸੀ ਕਿ ਭਾਈ ਜਿਹਦੇ ਵਿੱਚ ਮੁਸਲਮਾਨਾਂ ਨੂੰ ਇਹ ਅਫਗਾਨਿਸਤਾਨ ਔਰ ਦੂਸਰੇ ਥਾਵਾਂ ਤੋਂ ਆਉਣ ਵਾਲਿਆਂ ਨੂੰ
ਕੋਈ ਅਸਾਈਲ ਜਿਹੜਾ ਉਹ ਨਹੀਂ ਸੀ ਸਿਟੀਜ਼ਨਸ਼ਿਪ ਦੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਉਹਦੇ ਖਿਲਾਫ ਬੜੀ ਜ਼ੋਰਦਾਰ ਐਜੀਟੇਸ਼ਨ ਸ਼ਾਹੀਨ ਬਾਗ 'ਚ ਬਜ਼ੁਰਗਾਂ ਨੇ ਔਰ ਉਹਨਾਂ 'ਚ ਇੱਕ ਬੀਬੀ ਬਿਕਲਸ ਬਾਨੋ ਸੀ ਜਿਹਦੀ ਪਿਕਚਰ ਟਾਈਮ ਮੈਗਜ਼ੀਨ ਨੇ ਵੀ ਲਾਈ। ਔਰ ਦੂਸਰਾ ਉਦੋਂ ਵੀ ਉਸ ਸ਼ਾਹੀਨ ਬਾਗ ਦੇ ਉਸ ਦੇ ਵੇਲੇ ਵੀ ਮੁਸਲਮਾਨਾਂ ਦੇ ਖਿਲਾਫ ਬਹੁਤ ਸਾਰੀ ਬਿਆਨਬਾਜ਼ੀ ਇਸ ਤੋਂ ਕਰਵਾਈ ਗਈ। ਔਰ ਜਦੋਂ ਕਿਸਾਨ ਮੂਵਮੈਂਟ ਦੇ ਵੇਲੇ ਇੱਕ ਬੀਬੀ ਮਹਿੰਦਰ ਕੌਰ ਆਲਮੋਸਟ 80 ਪਲੱਸ ਹੁਣ 82 ਸਾਲ ਦੀ ਹੈ ਉਹ ਮਾਤਾ ਜਿਸ ਦਾ ਸਰੀਰ ਝੁਕਿਆ ਹੋਇਆ ਹੈ ਔਰ ਉਹ ਵੀ ਉਸ ਮੋਰਚੇ 'ਚ ਬੈਠੀ ਆ ਔਰ ਚਰਚਾ ਹੋਈ ਕਿ ਭਾਈ ਇਹ ਔਰ ਪੂਰਾ ਬੀਬੀਆਂ ਦੀ ਇੱਕ ਵੱਡੀ ਗਿਣਤੀ ਉਸ ਮੂਵਮੈਂਟ ਦਾ ਹਿੱਸਾ ਸੀ ਤੇ ਇਹਨੇ ਟਵੀਟ ਕੀਤਾ ਕਿ ਬਈ ਇਹ ਅਗੇਨ ਉਹੀ ਬਿਕਲਸ ਬਾਨੋ ਔਰ ਇਹ ਜਿਹੜੀਆਂ ਬੀਬੀਆਂ ਨੇ ਇਹ 100 ਰੁਪਏ ਦੇ ਕਿਰਾਏ ਤੇ ਲਿਆਂਦੀਆਂ ਹੋਈਆਂ ਔਰ ਹੋਰ ਵੀ ਨੈਗੇਟਿਵਿਟੀ ਵਾਲੀ ਗੱਲ ਹੋਈ। ਜ਼ਾਹਰ ਹੈ ਕਿ ਵੀ ਇਹਨੂੰ ਬਹੁਤ ਸਾਰਿਆਂ ਬਾਰੇ ਜੋ ਕਹਿੰਦੀ ਰਹੀ ਹੈ ਐਸਕੇਪ ਹੁੰਦੀ ਰਹੀ, ਲੇਕਿਨ ਜਿਹਨੂੰ ਮੈਂ ਗੈਰਤ ਔਰ ਅਣਖ ਔਰ ਚੈਲੰਜ ਕਹਿੰਦਾ ਬੀਬੀ ਮਹਿੰਦਰ ਕੌਰ ਉਹਨਾਂ ਦੇ ਪਰਿਵਾਰ ਨੇ ਫੈਸਲਾ ਕੀਤਾ ਵੀ ਇਹਨੂੰ ਅਨਚੈਲੰਜ ਨਹੀਂ ਜਾਣ ਦੇਣਾ। ਉਸ ਦੇ ਖਿਲਾਫ ਡੀਫੇਮੇਸ਼ਨ ਕੇਸ ਜਿਹਨੂੰ ਮਾਨਹਾਨੀ ਦਾ ਕੇਸ ਕਹਿੰਦੇ ਨੇ ਉਹ ਜਿਹੜਾ ਉਹ ਠੋਕਿਆ ਕੇਸ ਔਰ ਇਹ ਕਿ ਵੀ ਇਹ ਪੇਸ਼ ਹੋਏ ਬਠਿੰਡੇ ਦੀ ਅਦਾਲਤ ਸੀ। ਇਹਨੇ ਹਾਈ ਕੋਰਟ 'ਚ ਗਈ, ਸੁਪਰੀਮ ਕੋਰਟ 'ਚ ਗਈ ਕਿ ਮੇਰੀ ਐਬਸੈਂਸ ਮੇਰੀ ਜਾਨ ਨੂੰ ਖਤਰਾ ਹੈ ਪੰਜਾਬ ਦੇ ਵਿੱਚ, ਪਹਿਲਾਂ ਵੀ ਮੇਰੇ ਥੱਪੜ ਮਾਰਿਆ ਹੈ ਚੰਡੀਗੜ੍ਹ ਔਰ ਜਿਹੜੀ ਇਹਨੇ ਬੇਇੱਜ਼ਤੀ ਵਾਲੇ ਲਫ਼ਜ਼ ਕਹੇ ਚੰਡੀਗੜ੍ਹ ਦੇ ਵਿੱਚ ਵੀ ਅਸੀਂ ਦੇਖਿਆ ਏਅਰਪੋਰਟ 'ਤੇ ਬੀਬੀ ਨੇ ਇੱਕ ਬਾਗੈਰਤ ਦਿਖਾਇਆ ਕਿ ਭਾਈ ਇਹ ਜਿਹੜਾ ਇਹ ਇਨਸਲਟ ਜਿਹੜੀ ਹੈ ਪੰਜਾਬ ਦੀਆਂ ਮਾਵਾਂ ਧੀਆਂ ਬੱਚੀਆਂ ਦੀ ਔਰਤ ਦੀ ਔਰ ਪੰਜਾਬ ਦੀ ਅਣਖ ਦੀ ਇਹ ਸਹਿਣ ਨਹੀਂ ਹੋ ਸਕਦੀ। ਪਰ ਇਹਨੇ ਬਚਾਅ ਦੀ ਹਰ ਕੋਸ਼ਿਸ਼ ਕੀਤੀ ਕਿ ਜੀ ਉਹ ਮੈਨੂੰ ਪੇਸ਼ ਨਾ ਹੋਣਾ ਪਏ, ਲੇਕਿਨ ਇਵੈਂਚੁਅਲੀ ਸੁਪਰੀਮ ਕੋਰਟ 'ਚੋਂ ਵੀ ਕਿਤੇ ਤਾਂ ਜਾ ਕੇ ਹੁੰਦਾ ਉਹਨਾਂ ਨੂੰ ਕਿ ਬਈ ਨਹੀਂ ਜਿਹੜਾ ਉਹ ਪੇਸ਼ ਹੋ ਜਾ ਕੇ ਔਰ ਕੱਲ੍ਹ ਉਹ ਬਠਿੰਡੇ ਦੀ ਅਦਾਲਤ ਦੇ ਵਿੱਚ ਪੇਸ਼ ਹੋਈ। ਜ਼ਾਹਰ ਹੈ ਕਿ ਭਾਈ ਇੱਕ ਤਾਂ ਇਹ ਗੱਲ ਦੱਸਦੀ ਹੈ ਵੀ ਜਦੋਂ ਤੁਸੀਂ ਗੈਰਤ ਔਰ ਅਣਖ ਦੇ ਨਾਲ ਖਲੋਂਦੇ ਹੋ ਔਰ ਫਿਰ ਜਿਵੇਂ ਝੂਠ ਬੋਲਣਾ ਇਸ ਕਿਸਮ ਦੇ ਜਿਹੜੇ ਬਦ ਅਖਲਾਕ ਲੋਕ ਹੁੰਦੇ ਨੇ ਉਹਨਾਂ ਦਾ ਤਾਂ ਕਿਰਦਾਰ ਹੀ ਕੋਈ ਨਹੀਂ ਹੁੰਦਾ। ਉਹਨੇ ਜਿਹੜਾ ਉਹ ਹਰ ਵਾਰ ਜਿਹੜਾ ਉਹਦਾ ਕੋਈ ਵੀ ਕਿਸੇ ਮੁੱਦੇ ਦੇ ਉੱਤੇ ਬਿਆਨ ਇੱਕ ਨਵੀਂ ਉਸ ਦਾ ਨੈਰੇਟਿਵ ਹੁੰਦਾ। ਹੁਣ ਉਸ ਦੇ ਵਿੱਚ ਜਿਹੜਾ ਇਹ ਜਦੋਂ ਉੱਥੇ ਪੇਸ਼ ਹੋਈ ਔਰ ਉਹਦੇ 'ਚ ਹੁਣ ਤੁਸੀਂ ਦੇਖੋ ਵੀ ਮੀਡੀਆ ਵੀ ਕਿਵੇਂ ਸ਼ੈਤਾਨੀਅਤ ਦੇ ਉੱਤੇ ਜਾਂ ਦੂਸਰਾ ਹੁੰਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੋਰਟ ਨੇ ਉਹਨੂੰ ਬੇਲ ਆਊਟ ਕੀਤਾ ਔਰ 50,000 ਦੀ ਬੇਲ ਹੈ ਕਿ ਕਿੰਨੇ ਦੀ ਹੈ, ਪਰ ਉਹਨੇ ਕਿਹਾ ਜੀ ਮੈਂ ਤਾਂ ਪਹਿਲਾਂ ਹੀ ਮਾਫੀ ਮੰਗ ਲਈ ਹੈ। ਉਹ ਵੀ ਪੰਜਾਬ ਦੀਆਂ ਮਾਵਾਂ ਹੋਣ ਹਿਮਾਚਲ ਦੀਆਂ ਹੋਣ ਇੱਕੋ ਹੀ ਨੇ। ਕੰਗਣਾ ਸੇ ਸੌਰੀ ਟੂ ਐਲਡਰਲੀ ਫਾਰਮਰ ਫॉर ₹100 ਪ੍ਰੋਟੈਸਟ ਰਿਮਾਰਕ ਕਿ ਮੈਂ ਤਾਂ ਉਹ ਜਿਹੜਾ ਇੱਕ ਟਵੀਟ ਸੀ ਉਹਨੂੰ ਹੀ ਮੈਂ ਅੱਗੇ ਤੋਰ ਦਿੱਤਾ ਉਹਨੇ ਕਿਉਂਕਿ ਮਹਿੰਦਰ ਕੌਰ ਉਹਨਾਂ ਦੀ ਸਿਹਤ ਠੀਕ ਨਹੀਂ ਹੈ, ਉਹ ਕੋਰਟ 'ਚ ਨਹੀਂ ਸੀ ਔਰ ਉਹਨੇ ਕਿਹਾ ਕਿ ਜੀ ਮੈਂ ਜਿਹੜੀ ਹੈ ਉਹਨਾਂ ਦੇ ਹਸਬੈਂਡ ਸ਼ਾਇਦ ਬਲਵਿੰਦਰ ਸਿੰਘ ਹੈ ਉਹਨਾਂ ਤੋਂ ਮੈਂ ਮਾਫੀ ਮੰਗ ਲਈ ਹੈ, ਇਹ ਐਵੇਂ ਮਿਸਅੰਡਰਸਟੈਂਡਿੰਗ ਸੀ, ਮੈਂ ਤਾਂ ਰੀਟਵੀਟ ਕੀਤਾ ਸੀ ਮੀਮ ਨੂੰ ਡਿਡਨਟ ਇੰਟੈਂਡ ਟੂ ਹਰਟ ਐਨੀਵਨ। ਮੈਂ ਮਹਿੰਦਰ ਕੌਰ ਦੇ ਹਸਬੈਂਡ ਨਾਲ ਇਹ ਗੁਫ਼ਤਗੂ ਕੀਤੀ ਹੈ ਔਰ ਮੈਂ ਮਾਫੀ ਮੰਗੀ ਹੈ। ਉਹ ਅੱਜ ਮਹਿੰਦਰ ਕੌਰ ਪ੍ਰੈਜ਼ੈਂਟ ਨਹੀਂ ਸੀ ਔਰ ਇਹ ਜਿਹੜਾ ਹੈ ਮੈਂ ਆਈ ਕੈਨ ਨਾਟ ਈਵਨ ਥਿੰਕ ਇਨ ਮਾਈ ਡਰੀਮਸ ਔਰ ਵਟ ਹੈਜ਼ ਬਿਨ ਪੋਰਟਰੇਡ, ਜਿਵੇਂ ਮੇਰੇ ਬਾਰੇ ਕਿਹਾ ਕਿ ਮੈਂ ਸੁਪਨੇ 'ਚ ਵੀ ਨਹੀਂ ਸੋਚ ਸਕਦੀ ਹਿਮਾਚਲ ਦੀਆਂ ਮਾਵਾਂ ਹੋਣ ਪੰਜਾਬ ਦੀਆਂ ਹੋਣ, ਇਹ ਮੇਰੇ ਲਈ ਬਹੁਤ ਸਤਿਕਾਰਤ ਨੇ। ਔਰ ਫਿਰ ਕਹਿੰਦੀ ਦੇਖੋ ਮੇਰੇ ਕਿੰਨੇ ਜਿਹੜੇ ਫੈਨ ਨੇ ਉਹ ਅੱਜ ਕੋਰਟ ਰੂਮ 'ਚ ਆਏ ਹੋਏ ਨੇ, ਲੇਕਿਨ ਜਿਹੜੇ ਉਹਨਾਂ ਦੇ ਮਹਿੰਦਰ ਕੌਰ ਮਾਤਾ ਦੇ ਐਡਵੋਕੇਟ ਨੇ ਰਘਬੀਰ ਸਿੰਘ ਬੈਣੀਵਾਲ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਬਿਲਕੁਲ ਜਿਹੜਾ ਮਹਿੰਦਰ ਕੌਰ ਦਾ ਸਟਾਂਸ ਵੱਖਰਾ ਹੈ। ਕੰਗਣਾ ਨੇ ਤਾਂ ਇਹ ਕਿਹਾ ਕਿ ਵੀ ਉਹਨੇ ਸਿਰਫ ਬਾਈ ਮਿਸਟੇਕ ਰੀਟਵੀਟ ਕੀਤਾ, ਪਰ ਮੇਰੇ ਕਲਾਇੰਟ ਦੇ ਹਸਬੈਂਡ ਲਾਭ ਸਿੰਘ ਉਹਨਾਂ ਦਾ ਨਾਮ ਬਲਵਿੰਦਰ ਸਿੰਘ ਨੇ, ਉਹਨਾਂ ਨੇ ਕਿਹਾ ਵੀ ਇਹਨੇ ਕਦੇ ਵੀ ਕੰਗਣਾ ਨੇ ਅਪੋਲੋਜਾਈਜ਼ ਨਹੀਂ ਕੀਤਾ ਔਰ ਇਹ ਜਿਹੜੀ ਉਹਨੇ ਕੰਗਣਾ ਨੇ ਐਪਲੀਕੇਸ਼ਨ ਮੂਵ ਕੀਤੀ ਕਿ ਜੀ ਮੈਨੂੰ ਪਰਮਾਨੈਂਟ ਐਗਜ਼ੈਂਪਸ਼ਨ ਦਿੱਤੀ ਜਾਏ ਪਰਸਨਲ ਅਪੀਅਰੈਂਸ ਤੋਂ ਔਰ ਉਸ ਦਾ ਵੀ ਉਹਨਾਂ ਨੇ ਵਿਰੋਧ ਕੀਤਾ। ਉਹਨਾਂ ਨੇ ਇਹ ਕਿਹਾ ਕਿ ਵੀ ਉਹਨਾਂ ਦੀ ਹੈਲਥ ਠੀਕ ਨਹੀਂ ਇਸ ਲਈ ਮਹਿੰਦਰ ਕੌਰ ਉਸ ਦਿਨ ਸ਼ਾਮਲ ਨਹੀਂ ਹੋ ਸਕੇ ਔਰ ਇਹ ਸਾਰੇ ਦੇ ਚਲਦੇ ਆ ਮਹਿੰਦਰ ਕੌਰ ਉਹਨਾਂ ਦੀ ਵੀ ਸਟੇਟਮੈਂਟ ਆਈ ਹੈ ਵੋਂਟ ਫॉरगिव ਹਰ 82 years old vows to continue legal battle। ਉਹਨੇ ਕਿਹਾ ਕੋਈ ਮਾਫੀ ਨਹੀਂ ਹੈ, ਕਾਨੂੰਨੀ ਲੜਾਈ ਜਿਹੜੀ ਹੈ ਮੈਂ ਇਹ ਲੜਾਂਗੀ ਔਰ ਉਹਨਾਂ ਦਾ ਪਿੰਡ ਜਿਹੜਾ ਮਾਤਾ ਮਹਿੰਦਰ ਕੌਰ ਉਹਨਾਂ ਦਾ ਜੰਡੀਆਂ ਵਿਲੇਜ ਆ ਬਹਾਦਰਗੜ੍ਹ ਦੇ ਨੇੜੇ
ਔਰ ਇਹ ਉਹਨਾਂ ਨੇ ਕਿਹਾ ਵੀ ਮੇਰੀ ਜਿਹੜੀ ਪਿੱਠ ਇਹ ਦੋਹਰੀ ਹੋਈ ਹੈ, ਇਹ ਖੇਤਾਂ ਦੇ ਵਿੱਚ ਵਰਿਆਂ ਤੋਂ ਕੰਮ ਕਰਦੇ ਆ, ਔਰ ਪਰ ਮੇਰਾ ਜਿਹੜਾ ਰਿਜ਼ੋਲਵ ਹੈ ਕਿ ਇਹਨੂੰ ਮੈਂ ਜਿਹੜਾ ਸਬਕ ਸਿਖਾਣਾ ਹੀ ਸਿਖਾਣਾ, ਉਹ ਅੱਜ ਵੀ ਕਾਇਮ ਹੈ ਔਰ ਮੈਂ ਇਹਨੂੰ ਕੋਈ ਰਾਹ ਦੇਣ ਨੂੰ ਤਿਆਰ ਨਹੀਂ ਹੈ। ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਸ਼ੀ ਹੈਜ਼ ਨੈਵਰ ਮੈਟ ਮੀ, ਮੈਨੂੰ ਕਦੇ ਨਹੀਂ ਮਿਲੀ ਨਾ, ਆਈ ਵਿਲ ਨਾਟ ਫॉरगिव ਹਰ, ਕਦੇ ਮਾਫ ਨਹੀਂ ਕਰਾਂਗੀ। ਸ਼ੀ ਇਜ਼ ਅ ਬਿਗ ਐਕਟਰੈਸ ਐਂਡ ਪੋਲੀਟੀਕਲ ਲੀਡਰ ਵਾਈਲ ਆਈ ਐਮ ਅ ਸਮਾਲ ਫਾਰਮਰ, ਭਾਵੇਂ ਵੱਡੀ ਐਕਟਰੈਸ ਹੈ, ਸਿਆਸੀ ਲੀਡਰ ਹੈ, ਯੈਟ ਸ਼ੀ ਹੈਜ਼ ਮੇਡ ਮੀ ਕਮ ਟੂ ਦਾ ਕੋਰਟ ਐਟ ਦਿਸ ਏਜ, ਕਿ ਇਸ ਉਮਰ 'ਚ ਵੀ ਮੈਨੂੰ ਅਦਾਲਤਾਂ ਦੇ ਧੱਕੇ ਖਾਣੇ ਪੈ ਰਹੇ ਨੇ। ਸ਼ੀ ਸ਼ੁੱਡ ਰਿਅਲਾਈਜ਼ ਨਾਓ ਹਾਊ ਮਚ ਹਰ ਵਿਜ਼ਿਟ ਕਾਸਟ ਦਾ ਸਟੇਟ ਐਕਸਚੈਕਰ ਐਂਡ ਦਾ ਟਰਬਲ ਕਾਜ਼ ਟੂ ਦਾ ਪਬਲਿਕ ਬਿਕੋਜ਼ ਆਫ ਇਟ, ਕਿ ਕਿੰਨਾ ਉਹ ਤਾਂ ਸਰਕਾਰੀ ਖਰਚੇ ਤੇ ਘੁੰਮ ਰਹੀ ਹੈ ਕਿ ਵੀ ਕਿਵੇਂ ਲੋਕਾਂ ਨੂੰ ਟਰਬਲ ਹੈ। ਔਰ ਇਹ ਜਿਹੜਾ ਉਹਨੇ ਮੇਰੇ ਬਾਰੇ ਕਿਹਾ ਵੀ ਮੈਂ ਮਾफ़ ਕੀਤਾ, ਬਿਲਕੁਲ ਇਹ ਮਿਸ ਇੰਟਰਪ੍ਰੇਟ ਹੈ ਔਰ ਮੈਂ ਕੋਈ ਨਹੀਂ ਉਹਨੂੰ ਮਾफ़ ਕੀਤਾ। ਉਹਨਾਂ ਨੇ ਕਿਹਾ ਕਿ ਵੀ ਅੱਜ ਮੈਂ ਪੇਸ਼ ਨਹੀਂ ਹੋ ਸਕੀ ਆਪਣੀ ਮਾੜੀ ਸਿਹਤ ਕਰਕੇ, ਔਰ ਮੇਰੇ ਹਸਬੈਂਡ ਲਾਭ ਸਿੰਘ ਸੀ, ਉਹਨਾਂ ਨੇ ਅਟੈਂਡ ਕੀਤਾ ਔਰ ਅਸੀਂ ਜਿਹੜਾ ਇਸ ਨੂੰ ਕਦੇ ਵੀ ਇਹਨੂੰ ਮਾफ़ ਨਹੀਂ ਕਰਾਂਗੇ। ਔਰ ਇਹ ਸਾਰੀ ਅੱਗੋਂ ਉਹਨਾਂ ਦੀ ਪਰਿਵਾਰ ਦੀ ਡਿਟੇਲ ਹੈ ਕਿ ਵੀ ਇਹ ਜਿਹੜਾ ਉਹਨਾਂ ਦੇ ਹਸਬੈਂਡ ਨੇ ਕਿਹਾ ਲੜਾਈ ਤਾਂ ਲੜਨੀ ਪੈਂਦੀ ਹੈ। She has sought an apology in the court, but only God knows what will happen now. God has given us courage, otherwise we are nothing. ਕਿ ਵੀ ਇਹ ਹੈ, ਮੈਨੂੰ ਇਹ ਲੱਗਾ ਕਿ ਵੀ ਇਹ ਹੈ ਜਿਹੜੀ ਪ੍ਰਾਈਡ ਦੀ ਸਟੋਰੀ। ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਹਾਂ ਜਾਂ ਅੱਜ ਬਹੁਤ ਸਾਰੇ ਪੁਲਸੀਏ ਜਿਨ੍ਹਾਂ ਨੇ ਜ਼ੁਲਮ ਕੀਤੇ ਨੇ 90ਵਿਆਂ ਦੇ ਵਿੱਚ, ਉਸ ਤੋਂ ਬਾਅਦ ਜੇਲ੍ਹਾਂ 'ਚ ਧੱਕੇ ਖਾ ਰਹੇ ਨੇ ਜਿਹੜੇ ਵੀ, ਉਹਨਾਂ ਦਾ ਵੀ ਰੀਜ਼ਨ ਇਹ ਹੈ ਕਿ ਉਹਨਾਂ ਦੇ ਭਾਵੇਂ ਪਰਿਵਾਰ ਦੇ 4-4 ਮੁੰਡੇ ਮਾਰ ਦਿੱਤੇ, ਬੁੱਢੀ ਮਾਂ ਜਾਂ ਪਿਓ ਨੇ ਕਿਹਾ ਵੀ ਨਹੀਂ, ਤੁਸੀਂ ਸਾਡੇ ਪੁੱਤਾਂ ਦਾ ਜਿਹੜੀ ਆ ਰੱਤ ਪੀਤੀ ਹੈ, ਅਸੀਂ ਤੁਹਾਨੂੰ ਛੱਡਣਾ ਨਹੀਂ ਹੈ। ਉਹਨਾਂ ਨੂੰ ਕਰੋੜਾਂ ਰੁਪਏ ਆਫਰ ਕੀਤੇ ਗਏ, ਡਰ ਦਿੱਤੇ ਗਏ ਦੂਜੇ, ਉਹ ਨਹੀਂ ਕਿ ਭਾਈ ਅਸੀਂ ਤੁਹਾਨੂੰ ਸਜ਼ਾ ਦੇਣੀ। ਇਹੀ ਹੈ ਜਿੱਦਣ ਤੱਕ ਇਹ ਅਣਖ ਗੈਰਤ ਇੱਕ ਵੀ ਸਿੱਖ ਦੇ ਵਿੱਚ ਕਾਇਮ ਹੈ, ਸਾਡੀ ਸਿੱਖੀ ਵੀ ਕਾਇਮ ਹੈ, ਸਾਡੀ ਆਜ਼ਾਦੀ ਦੀ ਸਟਰਗਲ ਵੀ ਕਾਇਮ ਹੈ, ਤੇ ਜਿੱਦਣ ਵਿਕਣ ਦਾ ਸਿਲਸਿਲਾ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਵੇਂ ਇੱਕ ਵਾਰ ਇੱਕ ਵੀਰ ਨੇ ਕਿਹਾ ਜੀ ਸਿੱਖਾਂ 'ਚ ਗਦਾਰ ਬੜੇ ਨੇ, ਮੈਂ ਕਿਹਾ ਜੀ ਸਰਦਾਰ ਵੀ ਬੜੇ ਨੇ। ਇਹ ਹੈ ਸਰਦਾਰਨੀ ਮਹਿੰਦਰ ਕੌਰ, ਇਹ ਮਾਈ ਭਾਗੋ ਦੀ ਵਾਰਸ, ਅਣਖ ਗੈਰਤ ਔਰ ਉਹਨਾਂ ਦਾ ਪਰਿਵਾਰ। ਸੈਲੂਟ ਹੈ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।